ਮੀਡੀਆ ਗੱਲਾਂ ਬਾਤਾਂ ਤੇ ਵੀ ਕਰਦਾ ਰਿਹਾ ਕਿ ਜੈ ਸ਼ੰਕਰ ਇੱਥੋਂ ਨਿਕਲ ਗੁਪਤਾ ਨੂੰ ਲੈ ਗਿਆ ਜਾਂ ਹੋਰ ਚੀਜ਼ਾਂ ਨੇ। ਪਰ ਜੇਕਰ ਇਹ ਚੀਜ਼ਾਂ ਸੱਚਮੁੱਚ ਦੇ ਵਿੱਚ ਵਾਪਰ ਰਹੀਆਂ ਨੇ, ਜੇਕਰ ਇਸ ਤਰ੍ਹਾਂ ਦਾ ਕੁਛ ਹੋਇਆ, ਤਾਂ ਉਹ ਕਦੇ ਵੀ ਲੁਕਿਆ ਨਹੀਂ ਰਹਿਣਾ। ਅੱਜ ਭਲਕ ਜਦੋਂ ਵੀ ਉਹ ਹੋਇਆ ਤਾਂ ਉਹਨੇ ਬਾਹਰ ਆ ਹੀ ਜਾਣਾ। ਅੰਬੇਦਕਰ ਸਾਹਿਬ ਦੀ ਜਿਹੜੇ ਤੋੜੀ ਗਈ ਹੈ ਮੂਰਤੀ ਅੰਮ੍ਰਿਤਸਰ ਦੇ ਵਿੱਚ, ਉਸ ਮਾਮਲੇ ਦੇ ਵਿੱਚ ਉਸ ਖਬਰ ਨੂੰ ਆਪਾਂ ਅੱਗੇ ਵਧਾਉਣਾ ਕਿਉਂਕਿ ਉਹ ਖਬਰ, ਉਹ ਘਟਨਾ, ਉਹ ਵਾਰਦਾਤ ਇੱਕ ਇਸ ਤਰ੍ਹਾਂ ਦੀ ਨਹੀਂ ਕਿ ਘਟਨਾ ਵਾਪਰ ਗਈ। ਉਹਨੂੰ ਕਈ ਐਂਗਲਾਂ ਤੋਂ ਦੇਖਣਾ ਜ਼ਰੂਰੀ ਆ, ਕਈ ਪਹਿਲੂਆਂ ਤੋਂ ਦੇਖਣਾ ਜ਼ਰੂਰੀ ਆ। ਉਸ ਤੋਂ ਬਾਅਦ ਜਿਹੜਾ ਭਾਜਪਾ ਦਾ ਇੱਕ ਸਾਬਕਾ ਐਮਪੀ ਹੈ ਸਾਂਪਲਾ, ਉਹ ਕਹਿ ਰਿਹਾ ਕਿ ਅਕਾਲ ਤਖ਼ਤ ਸਾਹਿਬ, ਜਥੇਦਾਰ ਅਕਾਲ ਤਖ਼ਤ ਸਾਹਿਬ ਇਸ ਮਾਮਲੇ ਦੇ ਉੱਤੇ ਟਿੱਪਣੀ ਦੇਣ, ਉਹ ਆਪਣੀ ਜ਼ਿੰਮੇਵਾਰੀ ਤੈਅ ਕਰਨ। ਹੁਣ ਜਥੇਦਾਰ ਅਕਾਲ ਤਖ਼ਤ ਸਾਹਿਬ ਤਾਂ ਜਿਹੜਾ ਜੋ ਪੰਥ ਦੇ ਵਿੱਚ ਵਾਪਰ ਰਿਹਾ ਉਸ ਬਾਰੇ ਕੁਝ ਕਹਿ ਸਕਦੇ ਨੇ ਜਾਂ ਉਸ ਬਾਰੇ ਕੁਝ ਦੱਸ ਸਕਦੇ ਨੇ, ਟਿੱਪਣੀ ਕਰ ਸਕਦੇ ਨੇ। ਹੁਣ ਜੋ ਅੰਮ੍ਰਿਤਸਰ ਦੇ ਵਿੱਚ ਵਾਪਰ ਰਿਹਾ ਉਹਦੇ ਬਾਰੇ ਤਾਂ ਉਹ ਨਹੀਂ ਨਾ ਕੁਝ ਕਹਿ ਸਕਦੇ। ਐਸਜੀਪੀਸੀ ਨੇ ਇਸ ਮਾਮਲੇ ਉੱਤੇ ਸਖਤ ਸਟੈਂਡ ਲਿਆ। ਡਿਪਟੀ ਕਮਿਸ਼ਨਰ ਦਾ ਜੋ ਕੰਮ ਹੈ, ਜੋ ਪੁਲਿਸ ਦਾ ਕੰਮ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣਾ, ਕੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਉਹਨਾਂ ਗੱਲਾਂ ਤੇ ਵੀ ਹੁਣ ਜਵਾਬਦੇਹ ਹੈ ਕਿ ਜੋ ਅੰਮ੍ਰਿਤਸਰ ਦੇ ਵਿੱਚ ਵਾਪਰਿਆ, ਕੱਲ ਨੂੰ ਕੋਈ ਹੋਰ ਘਟਨਾ ਵਾਪਰੂਗੀ ਅੰਮ੍ਰਿਤਸਰ ਦੇ ਵਿੱਚ, ਤੁਸੀਂ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਨੂੰ ਪੁੱਛਣ ਦੀ ਬਜਾਏ, ਉੱਥੋਂ ਦੇ ਇੰਟੈਲੀਜੈਂਸ ਨੂੰ ਪੁੱਛਣ ਦੀ ਬਜਾਏ ਕਿ ਤੁਸੀਂ ਹੁਣ ਹਰ ਮਾਮਲੇ ਦੇ ਵਿੱਚ ਜਥੇਦਾਰ ਸਾਹਿਬ ਨੂੰ ਘੜੀਸਿਆ ਕਰੋਗੇ? ਇਹ ਇੱਕ ਵੱਡਾ ਸਵਾਲ ਹੈ। ਉਸ ਤੋਂ ਵੀ ਅੱਗੇ ਜਿਹੜੀਆਂ ਇਹ ਘਟਨਾਵਾਂ ਵਾਪਰ ਰਹੀਆਂ ਨੇ, ਪੰਜਾਬ ਦੇ ਥਾਣਿਆਂ ਦੇ ਉੱਤੇ 1 ਮਹੀਨੇ ਦੇ ਵਿੱਚ 7 ਹਮਲਿਆਂ ਦਾ ਹੋਣਾ, ਔਰ ਇਹ ਮੈਸੇਜ ਦਿੱਤਾ ਜਾਣਾ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਹੈ ਇਸ ਤਰ੍ਹਾਂ ਦਾ, ਇਸ ਤਰ੍ਹਾਂ ਦਾ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਗਣਤੰਤਰ ਦਿਵਸ ਦੇ ਉੱਤੇ 2-3 ਥਾਵਾਂ ਦੇ ਉੱਤੇ ਬਦਲ ਕੇ ਜਾਣਾ, ਹਾਲਾਂਕਿ ਉਹਨਾਂ ਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਇਸੇ ਤਰ੍ਹਾਂ ਜਦੋਂ ਪੰਜਾਬ ਦੇ ਵਿੱਚ ਕਿਸਾਨੀ ਧਰਨਾ ਚੱਲ ਰਿਹਾ ਸੀਗਾ, ਤਾਂ ਉਸੇ ਦਰਮਿਆਨ ਆਪਾਂ ਦੇਖਦੇ ਰਹੇ ਕਿ ਪੰਜਾਬ ਦੇ ਕਿਸਾਨਾਂ ਨੂੰ ਦਲਿਤ ਭਾਈਚਾਰੇ ਦੇ ਨਾਲ ਲੜਾਉਣ ਦੇ ਬਹੁਤ ਸਾਰੇ ਯਤਨ ਹੋਏ। ਇਹਨਾਂ ਦੇ ਲੀਡਰ, ਭਾਜਪਾਈ ਲੀਡਰ ਕਹਿੰਦੇ ਰਹੇ ਇਹ ਜੀ ਮਜ਼ਦੂਰ ਲੋਕਾਂ ਦਾ ਰਾਹ ਰੋਕਦੇ ਨੇ, ਇਹ ਜੀ ਐਂ ਕਰਦੇ ਨੇ। ਜਦ ਕਿ ਅੱਜ ਤੱਕ ਕਿਸੇ ਵੀ ਧਰਨੇ ਉੱਤੇ, ਅਸੀਂ ਖੁਦ ਧਰਨੇ ਲਾਉਂਦੇ ਰਹੇ ਹਾਂ, ਕਿਸਾਨੀ ਧਰਨਿਆਂ ਦੇ ਵਿੱਚ ਵੀ ਜਾਂਦੇ ਰਹੇ ਹਾਂ ਆਪਾਂ, ਵਿਦਿਆਰਥੀ ਦੇ ਰੂਪ ਦੇ ਵਿੱਚ ਵਿਦਿਆਰਥੀ ਧਰਨੇ ਜਿਹੜੇ ਲਾਉਂਦੇ ਨੇ ਆਪਣੇ ਹੱਕ ਹਕੂਕਾਂ ਖਾਤਰ, ਉਹਨਾਂ ਦੇ ਵਿੱਚ ਵੀ ਜਾਂਦੇ ਰਹੇ ਹਾਂ। ਅੱਜ ਤੱਕ ਕਿਸੇ ਵੀ ਧਰਨੇ ਦੇ ਵਿੱਚ ਕਿਸੇ ਗਰੀਬ ਬੰਦੇ ਨੂੰ ਰੋਕਣਾ ਤਾਂ ਦੂਰ ਦੀ ਗੱਲ, ਕਿਸੇ ਮਜ਼ਦੂਰ ਨੂੰ, ਉਹਨੂੰ ਕਿਸੇ ਨੇ ਓਏ ਤੱਕ ਨਹੀਂ ਕਿਹਾ। ਰੋਕਣਾ ਤਾਂ ਬਹੁਤ ਦੂਰ ਦੀ ਗੱਲ, ਜੇਕਰ ਕੋਈ ਦਿਹਾੜੀਦਾਰ ਹੈ, ਕੋਈ ਮਜ਼ਦੂਰ ਹੈ, ਤਾਂ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਤੁਸੀਂ ਲੰਘ ਜਾਓ, ਕੋਈ ਨਹੀਂ। ਮਜ਼ਦੂਰ ਕੋਲੇ ਕਿਹੜਾ ਬੱਸ ਹੁੰਦੀ ਹੈ, ਉਹਦੇ ਕੋਲੇ ਕਿਹੜਾ ਟਰੱਕ ਹੁੰਦਾ ਕਿ ਉਹਦਾ ਸੜਕ ਤੇ ਰੁਕ ਜਾਊਗਾ? ਉਹਦੇ ਕੋਲ ਤਾਂ ਸਾਈਕਲ ਹੁੰਦਾ, ਵੱਧ ਤੋਂ ਵੱਧ ਮੋਟਰਸਾਈਕਲ ਤੇ ਹੁੰਦਾ, ਉਹ ਪਾਸੇ ਦੀ ਲੰਘ ਜਾਂਦਾ ਮੋਟਰਸਾਈਕਲ ਤਾਂ, ਸੜਕ ਦੇ ਉੱਤੇ ਜਿਹੜਾ ਥਾਂ ਹੁੰਦਾ। ਔਰ ਹਾਂ, ਜਦੋਂ ਧਰਨੇ ਦੇ ਵਿੱਚ ਲੰਗਰ ਲਾਇਆ ਜਾਂਦਾ ਕਿ ਚਲੋ ਜਿਹੜੇ ਲੋਕ ਆਏ ਨੇ, ਦੂਰ ਦਰਾਡੋਂ ਆਏ ਨੇ, ਵਿਦਿਆਰਥੀ ਤਾਂ ਬਹੁਤ ਦੂਰੋਂ ਦੂਰ ਆਉਂਦੇ ਸੀ ਜਦੋਂ ਆਪਾਂ ਧਰਨੇ ਲਾਉਂਦੇ ਹੁੰਦੇ ਸੀ। ਕੋਈ ਮਖੂ ਜੀਰੇ ਤੋਂ ਆਉਂਦਾ ਸੀ, ਕੋਈ ਮੋਗੇ ਤੋਂ ਆਉਂਦਾ ਸੀ, ਕੋਈ ਜਲੰਧਰ ਵਾਲੇ ਪਾਸੇ ਆਉਂਦਾ ਸੀ, ਕੋਈ ਇੱਧਰੋਂ ਮਾਨਸਾ ਵਾਲੇ ਪਾਸੇ ਆਉਂਦਾ ਸੀ, ਕਈ ਲੋਕ ਪਟਿਆਲੇ ਦੇ ਵੀ ਹੁੰਦੇ ਸੀਗੇ। ਤਾਂ ਉਹਨਾਂ ਨੂੰ ਲੰਗਰ ਛਕਾਇਆ ਜਾਂਦਾ ਸੀਗਾ ਕਿ ਹੁਣ ਕਿੱਧਰ ਜਾਣਗੇ, ਕਵੇਲਾ ਹੋ ਗਿਆ, ਪ੍ਰਸ਼ਾਸਨ ਨਾਲ ਗੱਲ ਪਤਾ ਨਹੀਂ ਕਦੋਂ ਹੋਊਗੀ। ਤਾਂ ਉਦੋਂ ਉਹ ਜਿਹੜੇ ਲੋਕ ਸ਼ਾਮ ਨੂੰ ਮੁੜਦੇ ਹੁੰਦੇ ਸੀ ਆਪਣੀ ਮਜ਼ਦੂਰੀ ਤੋਂ, ਮਿਹਨਤ ਮਜ਼ਦੂਰੀ ਤੋਂ, ਉਹ ਵੀ ਛਕ ਜਾਂਦੇ ਸੀ। ਅੱਜ ਤੱਕ ਕਿਸੇ ਨਾਲ ਲੰਗਰ ਦੇ ਮਾਮਲੇ ਦੇ ਵਿੱਚ ਵਿਤਕਰਾ ਨਹੀਂ ਹੁੰਦਾ। ਇਹ ਧੁਰੋਂ ਹੀ ਗੱਲ ਚੱਲੀ ਆ ਰਹੀ ਹੈ, ਕੋਈ ਆਪਾਂ ਇਹ ਨਹੀਂ ਕਹਿੰਦੇ ਕਿ ਆਪਾਂ ਕੋਈ ਅਹਿਸਾਨ ਕੀਤਾ, ਪਰ ਅੱਜ ਤੱਕ ਨਹੀਂ ਹੋਇਆ। ਹੁਣ ਜਦੋਂ ਪਿੱਛੇ ਜੇ ਝੋਨਾ ਨਹੀਂ ਚੱਕਿਆ ਜਾ ਰਿਹਾ ਸੀ, ਕਈ ਇਹਨਾਂ ਦੀਆਂ ਭਾਜਪਾ ਦੀਆਂ ਜਥੇਬੰਦੀਆਂ ਕਹਿ ਰਹੀਆਂ ਸੀਗੀਆਂ ਜੀ ਇਹ ਮਜ਼ਦੂਰਾਂ ਨੂੰ ਤੰਗ ਕਰ ਰਹੇ ਨੇ, ਉਹਨਾਂ ਦੇ ਘਰੇ ਰੋਟੀ ਕਿਵੇਂ ਪੱਕੂਗੀ? ਭਾਈ ਉਹਨਾਂ ਦੇ ਘਰੇ ਰੋਟੀ ਨਹੀਂ ਪੱਕੂਗੀ ਤਾਂ ਤੁਸੀਂ, ਜੇ ਤੁਹਾਨੂੰ ਇੰਨਾ ਫਿਕਰ ਆ ਤਾਂ ਤੁਸੀਂ ਕਿਉਂ ਨਰੇਗਾ ਦੇ ਵਿੱਚ ਕੱਟ ਲਾ ਰਹੇ ਹੋ? ਉਹਨਾਂ ਨੂੰ ਦਿਓ ਮਜ਼ਦੂਰੀ ਪੂਰੀ। ਤੁਸੀਂ ਕਿਉਂ ਉਹਨਾਂ ਦੀਆਂ ਜਿਹੜੀਆਂ ਹੋਰ ਸਹੂਲਤਾਵਾਂ ਨੇ ਉਹਨਾਂ ਦੇ ਉੱਤੇ ਕੱਟ ਲਾ ਰਹੇ ਹੋ? ਗੱਲ ਕੋਈ ਘਟਨਾ ਵਾਪਰਦੀ ਹੈ, ਤੁਸੀਂ ਲੈ ਕੇ ਬਲਡੋਜ਼ਰ ਉਹਨਾਂ ਦੇ ਘਰ ਢਾਹ ਦਿੰਦੇ ਹੋ, ਝੁੱਗੀਆਂ ਝੌਪੜੀਆਂ ਢਾਹ ਦਿੰਦੇ ਹੋ, ਉਦੋਂ ਤੁਹਾਨੂੰ ਮਜ਼ਦੂਰ ਦਾ ਫਿਕਰ ਨਹੀਂ ਆਉਂਦਾ। ਉਦੋਂ ਕੋਈ ਭਾਜਪਾਈ ਲੀਡਰ ਨਹੀਂ ਕੁਸਕਦਾ। ਮਜ਼ਾਲ ਆ ਕੋਈ ਕੁਸਕ ਜੇ, ਮਜ਼ਾਲ ਆ ਕੋਈ ਇਹਨਾਂ ਦਾ ਅਹੁਦੇਦਾਰ, ਕੋਈ ਐਮਐਲਏ, ਕੋਈ ਐਮਪੀ ਕਹਿ ਜੇ ਕਿ ਨਹੀਂ ਇਹ ਗਲਤ ਹੈ, ਪਹਿਲਾਂ ਜਾਂਚ ਕਰ ਲਓ? ਕਦੇ ਨਹੀਂ। ਆ ਜਿਹੜੀ ਹੁਣ ਘਟਨਾ ਵਾਪਰੀ ਹੈ, ਅਸਲ ਦੇ ਵਿੱਚ ਇਹ ਉਸੇ ਡਿਜ਼ਾਈਨ ਦੇ ਹਿੱਸੇ ਦੇ ਨਾਲ, ਰੂਪ ਦੇ ਨਾਲ ਦੇਖੀ ਜਾ ਰਹੀ ਆ ਕਿ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਸ਼ਰਾਰਤੀ ਤੱਤ ਨੇ ਜਾਂ ਸ਼ਰਾਰਤ ਜਿਹੜੀ ਛੇੜੀ ਜਾਵੇ। ਪੰਜਾਬੀਆਂ ਨੇ ਅੱਗੇ ਵੀ ਇਹ ਮਾਹੌਲ ਦੇਖਿਆ ਜਦੋਂ ਹਿੰਦੂਆਂ ਦੇ ਘਰਾਂ ਦੇ ਮੂਹਰੇ ਜਾਂ ਹਿੰਦੂਆਂ ਦੇ ਪੂਜਾ ਸਥਾਨਾਂ ਤੇ ਉਹਨਾਂ ਦੀਆਂ ਜਿਹੜੀਆਂ ਧਾਰਮਿਕ ਅਕਾਦਤ ਹੈ ਉਹ ਉੱਥੇ ਉਹੋ ਜਿਹੀ ਚੀਜ਼ਾਂ ਕਰ ਦਿੱਤੀਆਂ ਜਾਂਦੀਆਂ ਸੀ। ਜਦੋਂ ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਬੀੜੀਆਂ ਸੁੱਟ ਦਿੱਤੀਆਂ ਜਾਂਦੀਆਂ ਸੀ, ਜਰਦੇ ਸੁੱਟ ਦਿੱਤੇ ਜਾਂਦੇ ਸੀਗੇ। ਪੰਜਾਬੀਆਂ ਨੇ ਸਭ ਕੁਝ ਦੇਖਿਆ ਔਰ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ। ਬਾਈਬਲ ਕਲਾਂ ਗੋਲੀ ਕਾਂਡ ਤੋਂ ਬਾਅਦ ਆਪਾਂ ਦੇਖਿਆ ਕਿ ਪੰਜਾਬ ਦੇ ਵਿੱਚ ਕੁਰਾਨ ਸ਼ਰੀਫ, ਸ਼੍ਰੀਮਦ ਭਾਗਵਤ ਗੀਤਾ ਜਾਂ ਹੋਰ ਹਿੰਦੂਆਂ ਦੇ ਜਿਹੜੇ ਮਤਲਬ ਧਾਰਮਿਕ ਗ੍ਰੰਥ ਨੇ, ਉਹਨਾਂ ਦੀ ਬੇਹੁਰਮਤੀ ਹੋਈ। ਕਿਸੇ ਪੰਜਾਬੀ ਨੇ ਉਹਦੇ ਤੇ ਕੋਈ ਰਿਐਕਟ ਨਹੀਂ ਕੀਤਾ। ਅੱਜ ਵੀ ਬਥੇਰੇ ਲੋਕ ਕਹਿੰਦੇ ਨੇ ਇਹ ਜੀ ਜਿਹੜੇ ਗੈਰ ਜ਼ਮੀਨਾਂ ਲੋਕ ਨੇ, ਬਿਨਾਂ ਜ਼ਮੀਨ ਤੋਂ ਲੋਕ ਨੇ, ਉਹਨਾਂ ਦੇ ਹੱਕ ਹਕੂਕਾਂ ਨੂੰ ਇਹ ਲੋਕ ਮਾਰ ਰਹੇ ਨੇ। ਤੁਸੀਂ ਦੇਖੋ ਕਿ ਕੋਈ ਆਪਣਾ ਆਮ ਕਿਸਾਨ ਬੈਠਾ, ਉਹ ਕਹਿੰਦਾ ਯਾਰ ਮੇਰਾ ਝੋਨਾ ਚੱਕ ਲਓ,
ਯਾਰ ਮੇਰੀ ਆ ਫਸਲ ਚੱਕ ਲਓ ਜਾਂ ਮੈਨੂੰ ਆ ਫਲਾਨੀ ਫਸਲ ਤੇ ਐਮਐਸਪੀ ਦੇ ਦਿਓ ਜਾਂ ਮੈਨੂੰ ਮੂੰਗੀ ਤੇ ਐਮਐਸਪੀ ਦੇ ਦਿਓ, ਮੇਰਾ ਨਰਮਾ ਚੱਕ ਲਓ, ਮੇਰਾ ਗੰਨਾ ਚੱਕ ਲਓ, ਮੈਂ ਬੈਠਾ ਮੰਡੀ ਦੇ ਵਿੱਚ। ਉਹਦੇ ਨਾਲ ਜਿਹੜਾ ਬੇਜ਼ਮੀਨਾ ਬੰਦਾ ਹੈ, ਚਾਹੇ ਉਹ ਆੜ੍ਹਤੀਏ ਦੇ ਰੂਪ ਦੇ ਵਿੱਚ ਹੈ, ਚਾਹੇ ਉਹ ਦੁਕਾਨਦਾਰ ਦੇ ਰੂਪ ਦੇ ਵਿੱਚ ਹੈ, ਚਾਹੇ ਉਹ ਛੋਟੇ ਵਪਾਰੀ ਦੇ ਰੂਪ ਦੇ ਵਿੱਚ ਹੈ, ਤੇ ਚਾਹੇ ਉਹ ਮਜ਼ਦੂਰ ਦੇ ਰੂਪ ਦੇ ਵਿੱਚ ਹੈ, ਕਿਸੇ ਵੀ ਰੂਪ ਦੇ ਵਿੱਚ ਹੈ। ਕਿਸਾਨ ਦੀ ਇਸ ਮੰਗ ਦੇ ਨਾਲ ਉਸ ਧਿਰ ਨੂੰ ਕੀ ਖਤਰਾ, ਤੁਸੀਂ ਮੈਨੂੰ ਦੱਸੋ। ਪਰ ਇਹ ਬਣਾ ਕੇ ਪੇਸ਼ ਕਰ ਰਹੇ ਨੇ ਜੀ, ਇਸ ਧਿਰ ਦੇ ਉੱਤੇ ਆਹ ਹੋ ਰਿਹਾ ਜੀ, ਇਹਦੇ ਕਰਕੇ ਆਹ ਵਾਪਰ ਰਿਹਾ, ਇਹਦੇ ਕਰਕੇ ਆਹ ਵਾਪਰ ਰਿਹਾ। ਸਭ ਕੁਝ ਪੰਜਾਬ ਨੂੰ ਅਸ਼ਾਂਤ ਕਰਨ ਦੀ ਜਿਹੜੀ ਇੱਕ ਬੁੱਧੀ ਹੈ, ਜਿਹੜੀ ਇੱਕ ਸ਼ਰਾਰਤੀ ਬੁੱਧੀ ਹੈ, ਉਸ ਤਰੀਕੇ ਦੇ ਨਾਲ ਵਾਪਰ ਰਿਹਾ। ਕੋਈ ਧਿਰ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਰਹੀ। ਵੱਖ-ਵੱਖ ਧਿਰਾਂ ਜਿਹੜੀਆਂ ਨੇ ਉਹ ਇੱਕ ਦੂਜੇ ਲਈ ਲੜ ਰਹੀਆਂ ਨੇ। ਬੰਦ ਦਾ ਸੱਦਾ ਦਿੱਤਾ ਉਹਨਾਂ ਵੱਲੋਂ, ਕਿਉਂਕਿ ਪਹਿਲਾਂ ਹੀ ਆਪਾਂ ਨੂੰ ਪਤਾ ਸੀਗਾ ਇਸ ਗੱਲ ਦਾ ਕਿ ਜਦੋਂ ਵੀ ਇਹ ਘਟਨਾ ਵਾਪਰਦੀ ਹੈ ਤਾਂ ਜਿਹੜਾ ਦਲਿਤ ਭਾਈਚਾਰਾ, ਉਹਨਾਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਰਿਐਕਟ ਕਰਦੀਆਂ ਨੇ, ਔਰ ਹਰ ਇੱਕ ਬੰਦਾ ਰਿਐਕਟ ਕਰਦਾ ਆਪਣੀ ਧਾਰਮਿਕ ਅਕਾਦਤ ਦੇ ਮੁਤਾਬਕ। ਔਰ ਉਹਨਾਂ ਨੂੰ ਹੱਕ ਹੈ, ਸਭ ਨੂੰ ਹੱਕ ਹੈ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਉਹਦਾ ਜੇ ਧਾਰਮਿਕ ਜਜ਼ਬਾਤ ਇਸ ਤਰ੍ਹਾਂ ਦੇ ਨਾਲ ਕਿਸੇ ਵੱਲੋਂ ਕੋਈ ਉਹਦਾ ਨਿਰਾਦਰ ਕੀਤਾ ਜਾਂਦਾ ਤਾਂ ਉਹ ਆਪਣੇ ਤਰੀਕੇ ਦੇ ਨਾਲ ਉਸ ਦੇ ਉੱਤੇ ਰਿਐਕਟ ਕਰੇ। ਸੋ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਚੀਜ਼ਾਂ ਦੇ ਉੱਤੇ ਹੋਰ ਵੀ ਗੌਰ ਦੇ ਨਾਲ ਦੇਖਣ ਦੀ ਲੋੜ ਆ। ਬਹੁਤ ਸਾਰੀਆਂ ਚੀਜ਼ਾਂ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ, ਬਹੁਤ ਸਾਰਾ ਕੁਝ ਵਾਪਰ ਰਿਹਾ, ਪਰ ਇਹਨਾਂ ਸਾਰੇ ਕਾਸੇ ਦੇ ਦਰਮਿਆਨ ਜੇਕਰ ਸਾਨੂੰ ਇੱਕੋ ਇੱਕ ਲੋੜ ਆ ਸਾਰਿਆਂ ਨੂੰ, ਤਾਂ ਉਹ ਹੈ ਕਿ ਆਪਸੀ ਜਿਹੜੀ ਭਾਈਚਾਰਕ ਸਾਂਝ ਆ ਉਹਨੂੰ ਬਰਕਰਾਰ ਰੱਖਿਆ ਜਾਵੇ। ਪੰਜਾਬੀ ਡੀਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਜ ਦੁਨੀਆ ਭਰ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਦੇ ਉੱਤੇ ਚਰਚਾ ਕੀਤੀ ਜਾਊਗੀ, ਕਿਉਂਕਿ ਕੋਲੰਬੀਆ ਨੇ ਜਦੋਂ ਤੋਂ ਕੋਲੰਬੀਆ ਦੇ ਵੱਲੋਂ ਪ੍ਰਤੀਕਿਰਿਆ ਆਈ ਹੈ ਉਸ ਖਬਰ ਦੇ ਉੱਤੇ ਕਿ ਟਰੰਪ ਪ੍ਰਸ਼ਾਸਨ ਹੁਣ ਕੀ ਕਰ ਰਿਹਾ। ਇਸੇ ਤਰ੍ਹਾਂ ਜਿਹੜੇ ਫੈਡਰਲ ਏਜੰਟਸ ਨੇ ਉਹ ਇਮੀਗ੍ਰੇਸ਼ਨ ਰੇਡ ਕਰ ਰਹੇ ਨੇ ਵੱਖ-ਵੱਖ ਥਾਵਾਂ ਦੇ ਉੱਤੇ, ਸ਼ਿਕਾਗੋ ਦੇ ਵਿੱਚ ਵੀ ਹੋਈਆਂ ਨੇ, ਕਈ ਹੋਰ ਥਾਵਾਂ ਦੇ ਉੱਤੇ ਵੀ ਹੋਈਆਂ ਨੇ। ਇਸ ਖਬਰ ਉੱਤੇ ਚਰਚਾ ਹੋਊਗੀ। ਟਰੰਪ ਪ੍ਰਸ਼ਾਸਨ ਨੇ ਇੱਕ ਜਿਹੜੇ ਕੋਵਿਡ ਵੈਕਸੀਨ ਤੋਂ ਨਾ ਕਰਨ ਵਾਲੇ ਜਿਹੜੇ ਵੱਖ-ਵੱਖ ਅਦਾਰਿਆਂ ਦੇ ਵਿੱਚ ਕੰਮ ਕਰਨ ਵਾਲੇ ਫੌਜੀ ਆ ਜਾਂ ਹੋਰ ਅਦਾਰਿਆਂ ਦੇ ਵਿੱਚ, ਉਹਨਾਂ ਨੂੰ ਜਿਨ੍ਹਾਂ ਨੂੰ ਹਟਾ ਦਿੱਤਾ ਗਿਆ ਸੀ, ਇੱਕ ਐਗਜ਼ੀਕਿਊਟਿਵ ਆਰਡਰ ਦੇ ਤਹਿਤ ਉਹਨਾਂ ਨੂੰ ਹੁਣ ਵਾਪਸ ਲੈਣ ਦੀ ਗੱਲ ਕਹੀ ਹੈ। ਪੀਟ ਹੈਗਸੈਥ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਟਿੱਪਣੀ ਵੀ ਆਈ ਹੈ। ਗਾਰਡੀਅਨ ਜਾਂ ਰਾਈਟਰਸ ਜਾਂ ਹੋਰ ਥਾਵਾਂ ਦੇ ਉੱਤੇ, ਯੂਐਸ ਟੂਡੇ ਦੇ ਉੱਤੇ ਇਸ ਟਿੱਪਣੀ ਦੀ ਖਾਸੀ ਚਰਚਾ ਹੋ ਰਹੀ ਹੈ। ਇਸੇ ਤਰ੍ਹਾਂ ਜੇਕਰ ਆਪਾਂ ਦੁਨੀਆ ਭਰ ਦੇ ਲਿਹਾਜ਼ ਦੇ ਨਾਲ ਦੇਖੀਏ ਤਾਂ ਅੱਜ ਜਿਹੜੇ ਫਿਲਿਸਤੀਨੀ ਨੇ ਉਹ ਜੰਗਬੰਦੀ ਤੋਂ ਬਾਅਦ ਆਪਣੇ ਘਰਾਂ ਨੂੰ ਪਰਤਣੇ ਸ਼ੁਰੂ ਹੋਏ ਨੇ। ਤਕਰੀਬਨ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਵਾਪਸ ਘਰਾਂ ਨੂੰ ਪਰਤੇ ਨੇ। ਹਾਲਾਂਕਿ ਘਰ ਉਹਨਾਂ ਦੇ ਬਚੇ ਨਹੀਂ ਉੱਥੇ, ਘਰ ਉਹਨਾਂ ਦੇ ਤਹਿਸ-ਨਹਿਸ ਹੋ ਚੁੱਕੇ ਨੇ ਬੰਬਾਰਮੈਂਟ ਕਰਕੇ, ਜਿਹੜੀ ਇਜ਼ਰਾਈਲ ਵੱਲੋਂ ਕੀਤੀ ਗਈ ਹੈ। ਸਵੀਡਨ ਨੇ ਇੱਕ ਜਿਹੜਾ ਸ਼ਿਪ ਆ ਉਹ ਸੀਜ਼ ਕੀਤਾ। ਇਹ ਕੀ ਇਹਦਾ ਪੂਰਾ ਮਾਮਲਾ ਇਹਦੇ ਵਿੱਚ, ਤੇ ਜਿਹੜੇ ਲਿਬਨਾਨ ਵੱਲੋਂ ਇਹ ਦੋਸ਼ ਲੱਗ ਰਹੇ ਨੇ ਕਿ ਇਜ਼ਰਾਈਲ ਦੀ ਜਿਹੜੀ ਆਰਮੀ ਹੈ ਉਹਨਾਂ ਨੇ ਸਾਡੇ 24 ਬੰਦੇ ਮਾਰ ਦਿੱਤੇ। ਸੋ ਇਹ ਸਾਰਾ ਦੁਨੀਆ ਭਰ ਦੇ ਵਿੱਚ ਚੱਲ ਕੀ ਰਿਹਾ, ਅਮਰੀਕਾ ਦੇ ਵਿੱਚ ਕੀ ਕੁਝ ਵਾਪਰ ਰਿਹਾ, ਇਹਨਾਂ ਦੇ ਉੱਤੇ ਖਾਸ ਜਾਣਕਾਰੀਆਂ ਦਿੰਦਾ ਪ੍ਰੋਗਰਾਮ ਅਪਡੇਟ ਅਮਰੀਕਾ ਕੁਝ ਹੀ ਮਿੰਟਾਂ ਦੇ ਵਿੱਚ। ਹਰਜੋਤ ਸਿੰਘ ਖਾਲਸਾ ਜੀ ਤੇ ਰਾਜਕਰਨਵੀਰ ਸਿੰਘ ਜੀ ਆ ਰਹੇ ਨੇ। ਜੁੜੇ ਰਹੋ ਪੰਜਾਬੀ ਡੀਐਸਏ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।